जो पीड़ित परिवार सी किसी नूं कोई मुआवजा नहीं मिलिया, किसी का कोई केस कमीशन ते कमेटियां बनाईयां गईयां लेकिन किसी नूं इंसाफ नहीं मिलिया। कांग्रेस दी जो सोची समझी साजिश दे तहत सारा कुछ होया सी। किसी भी सूरत दे विच ओह अपने जिहड़े उन्हां दे वर्कर सी, जिहड़े जिन्हां नूं उन्हां ने मंत्री पदां दे नाल नवाजिया सी, MP बनाया सी, उन्हां नूं किसी भी सूरत दे विच ओह दोषी नहीं ठहराउणा चाहुंदी सी। लेकिन उन्हां दा साथ दिता साडे अपनियां ने, जिन्हां ने उन्हां तो काम लैण दी बदले अपने कारोबार करन दी बदले जो सिखां दा जो घाण होया सी उस नूं दरकिनार कर दिता। 35 साल 36 साल 38 साल बाद ये कार्रवाइयां हो सकदियां ते उस वेले क्यों नहीं हो सकदियां सी जदों ये ताज़ा सी। लेकिन ये प्रबंधकां दी जो मिली भुगत सी उस करके मैं समझदा सारा कुछ होया। पहले 15 साल कांग्रेस की सरकार, फिर 10 साल आम आदमी की पार्टी की सरकार, वादे करते रहे, वोटां लेंदे रहे, लेकिन किसी ने सार नहीं लई। वाहिगुरू जी का खालसा वाहिगुरू जी की फतेह। दिल्ली सिख गुरुद्वारा प्रबंधक कमेटी वालों लगातार अज 41ਵੀਂ कह लो कि तकलीफ की घड़ी कह मैं लफ्ज़ वरतांगा 1984 के सिख कतलेआम की याद के विचकार अज इत्थे एक कैंडल मार्च कह लो, एक प्रोटेस्ट जिहड़ा हैगा हर साल सच की कंध की दीवार से किया जाता। कई उम्मीदां अज नवीं जगियां ने क्योंकि दिल्ली कमेटी के वालों कई वायदे किए गए हैं और उम्मीद करते हैं कि उन चीज़ों के उत्ते दिल्ली सरकार केंद्र सरकार पॉजिटिव दिखाएगी। सारी गल करने के लिए सर जगदीप सिंह कालो साडे नाल जुड़ चुके हैं। जगदीप सिंह जी वाहिगुरू जी का खालसा वाहिगुरू जी की वाहिगुरू जी का खालसा वाहिगुरू जी की फतेह जी। जगदीप सिंह जी मेरा पहला सवाल है, 41 साल हो गए साडी कतलेआम पीड़ितां नूं रोंदे होए, ਇਹ ਮਿਆਦ ਕਿੱਥੇ ਜਾ ਕੇ ਰੁਕੇਗੀ? इंसाफ अज तक नहीं मिल पाया। पहले कांग्रेस की सरकार थी, हुण मोदी की सरकार है, बीजेपी की सरकार है, उम्मीद दिख रही है, कई काम हो रहे हैं, मगर यह रोक कित्थे जाके लगेगी और की पॉजिटिविटी तुहानूं आने वाले सालों च दिख रही है? देखो 41 साल हो गए 1984 ਦੇ ਵਿੱਚ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜੋ ਦਿੱਲੀ ਦੇ ਵਿੱਚ ਔਰ ਬਾਕੀ ਸ਼ਹਿਰਾਂ ਦੇ ਵਿੱਚ ਹਿੰਦੁਸਤਾਨ ਦੇ ਨੰਗਾ ਨਾਚ ਜੋ ਹੋਇਆ, ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਜੈਨੋਸਾਈਡ ਕੀਤਾ ਗਿਆ, ਬੱਚਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਜਲਾਇਆ ਗਿਆ, ਸਿੱਖਾਂ ਦੇ ਘਰ ਜਲਾ ਦਿੱਤੇ ਗਏ, ਗੁਰੂ ਘਰਾਂ ਨੂੰ ਜਲਾ ਦਿੱਤਾ ਗਿਆ। ਇਹ ਉਸ ਸਮੇਂ ਦਾ ਜੋ ਗੁੰਡਾਗਰਦੀ ਕੀਤੀ ਗਈ ਕਾਂਗਰਸ ਦੀ ਸਰਕਾਰ ਦੇ ਵੱਲੋਂ, ਕਾਂਗਰਸ ਦੇ ਗੁੰਡਿਆਂ ਦੇ ਵੱਲੋਂ। ਉਸ ਤੋਂ ਬਾਅਦ ਕਿਸੇ ਸਾਡੇ ਭੈਣ ਨੂੰ, ਕਿਸੇ ਵੀਰ ਨੂੰ ਜੋ ਵਿਕਟਮ ਸੀ, ਜੋ ਪੀੜਿਤ ਪਰਿਵਾਰ ਸੀ, ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, ਕਿਸੇ ਦਾ ਕੋਈ ਕੇਸ ਕਮਿਸ਼ਨ ਤੇ ਕਮੇਟੀਆਂ ਬਣਾਈਆਂ ਗਈਆਂ ਲੇਕਿਨ ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਲੰਬਾ ਸਮਾਂ ਨਿਕਲ ਗਿਆ। ਉਸ ਤੋਂ ਬਾਅਦ ਜਦ ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਆਗੂ ਜਿਹੜੇ ਉਹਨਾਂ ਨੂੰ ਸ਼ੈਲਟਰ ਦਿੰਦੇ ਸੀ, ਜਿਹੜੇ ਉਹਨਾਂ ਦੀ ਪੁਸ਼ਤ ਪਨਾਹੀ ਕਰਦੇ ਸੀ, ਜਿਹੜੇ ਉਹਨਾਂ ਨੂੰ ਸਰੋਪੇ ਦਿੰਦੇ ਸੀ ਗੁਰੂ ਘਰਾਂ 'ਚ ਬੁਲਾ ਕੇ, ਜਿਨ੍ਹਾਂ ਨੇ ਕਤਲੇਆਮ ਕਰਾਇਆ ਸੀ, ਜਦੋਂ ਸਿੱਖ ਕੌਮ ਨੇ ਉਹਨਾਂ ਨੂੰ ਚਲਦਾ ਕਰ ਦਿੱਤਾ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਦਿੱਲੀ ਦੀ ਹਕੂਮਤ ਚੇਂਜ ਹੋਈ, ਕਾਂਗਰਸ ਦਾ ਪਤਨ ਹੋਇਆ ਔਰ ਮੋਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੈਰਵਾਈਆਂ ਕੀਤੀਆਂ, ਨਵੀਂ SIT ਬਣੀ, ਕੇਸ ਬੰਦ ਹੋ ਗਏ ਸੀ, ਨਵੇਂ ਕੇਸ ਖੋਲ੍ਹੇ ਗਏ। ਉਸ ਤੋਂ ਬਾਅਦ CBI ਜਿਹੜੀ ਨਵੀਂ ਟੀਮ ਕੌਂਸਟੀਟਿਊਟ ਕੀਤੀ ਗਈ, ਜਿਹੜੇ ਕੇਸ 3 ਵਾਰੀ ਬੰਦ ਹੋ ਗਏ ਸੀ ਉਹ ਕੇਸ ਦੁਬਾਰਾ ਖੋਲ੍ਹੇ ਗਏ। 3 ਵਾਰ ਕਲੀਨ ਚਿੱਟ ਹੋਣ ਦੇ ਬਾਵਜੂਦ ਉਸ ਦੇ ਉੱਤੇ ਚਾਰਜ ਫਰੇਮ ਹੋਏ। ਸੱਜਣ ਕੁਮਾਰ ਵਰਗਿਆਂ ਨੂੰ ਜਿਹਨੂੰ ਅਕਵਿਟ ਕਰ ਦਿੱਤਾ ਗਿਆ ਸੀ, ਬਰੀ ਕਰ ਦਿੱਤਾ ਗਿਆ ਸੀ, ਉਸ ਨੂੰ ਹਾਈ ਕੋਰਟ ਦੇ ਵਿੱਚ ਦੁਬਾਰਾ ਸਜ਼ਾ ਹੋਈ। ਸੋ ਇਹ ਤਾਂ ਹੀ ਸੰਭਵ ਹੋਇਆ ਕਿਉਂਕਿ ਕਾਂਗਰਸ ਦੀ ਜੋ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਹੋਇਆ ਸੀ। ਕਿਸੇ ਵੀ ਸੂਰਤ ਦੇ ਵਿੱਚ ਉਹ ਆਪਣੇ ਜਿਹੜੇ ਉਹਨਾਂ ਦੇ ਵਰਕਰ ਸੀ, ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਮੰਤਰੀ ਪਦਾਂ ਦੇ ਨਾਲ ਨਵਾਜਿਆ ਸੀ, MP ਬਣਾਇਆ ਸੀ, ਉਹਨਾਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਉਹ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦੀ ਸੀ। ਲੇਕਿਨ ਉਹਨਾਂ ਦਾ ਸਾਥ ਦਿੱਤਾ ਸਾਡੇ ਆਪਣਿਆਂ ਨੇ, ਜਿਨ੍ਹਾਂ ਨੇ ਉਹਨਾਂ ਤੋਂ ਕੰਮ ਲੈਣ ਦੀ ਬਦਲੇ ਆਪਣੇ ਕਾਰੋਬਾਰ ਕਰਨ ਦੀ ਬਦਲੇ ਜੋ ਸਿੱਖਾਂ ਦਾ ਜੋ ਘਾਣ ਹੋਇਆ ਸੀ ਉਸ ਨੂੰ ਦਰਕਿਨਾਰ ਕਰ ਦਿੱਤਾ। ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਜਿਸ ਨੇ ਆਪਣੇ ਸਿੱਖਾਂ ਦੇ ਪੀੜਤਾਂ ਦੇ ਨਾਲ ਖੜੇ ਹੋਣਾ ਸੀ, ਉਹਨਾਂ ਨੂੰ ਗਾਲਾਂ ਕੱਢ ਕੇ ਭੈਣਾਂ ਦੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਜਿਹੜਾ ਬੇਇੱਜ਼ਤ ਕੀਤਾ ਜਾਂਦਾ ਸੀ ਜਦੋਂ ਆਪਣੇ ਹੱਕ ਮੰਗਣ ਲਈ ਜਾਂਦੀਆਂ ਸੀ। ਸੋ ਐਸੇ ਪ੍ਰਬੰਧਕਾਂ ਦੀ ਨਲਾਇਕੀ ਦੇ ਨਾਲ ਮੈਂ ਸਮਝਦਾ ਸਭ ਕੁਝ ਹੋਇਆ। ਜੇ ਹੁਣ ਸਾਰੇ ਕੇਸਾਂ ਦੀ ਪੈਰਵਾਈ ਕੀਤੀ ਜਾ ਰਹੀ ਹੈ, ਬਹੁਤ ਸਾਰੇ ਕੇਸ ਜਿਹੜੇ ਆ ਉਹ ਅਜੇ ਵੀ ਅੰਡਰ ਟਰਾਇਲ ਹੈ, ਜਿਨ੍ਹਾਂ ਦੀ ਸਾਨੂੰ ਪੂਰਾ ਯਕੀਨ ਹੈ ਕਿ ਉਸ ਦੇ ਵਿੱਚ ਵੀ ਸਜ਼ਾ ਹੋਏਗੀ। ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਵਿਕਟਮਸ ਦੇ ਨਾਲ, ਪੀੜਤਾਂ ਦੇ ਨਾਲ, ਚਾਹੇ ਉਹ ਦਿੱਲੀ ਦੇ ਹੋਣ ਚਾਹੇ ਕਾਨਪੁਰ ਦੇ, ਕਿਉਂਕਿ ਮੈਂ ਦੱਸਣਾ ਚਾਹੁੰਦਾ ਕਿ ਕਾਨਪੁਰ ਦੇ ਕੇਸ ਵੀ ਜਿਹੜੇ ਕਲੋਜ਼ ਕਰ ਦਿੱਤੇ ਗਏ ਸਨ ਜਦੋਂ ਨਵੀਂ SIT ਬਣੀ, ਸੁਪਰੀਮ ਕੋਰਟ ਦੇ ਵਿੱਚ ਜਦੋਂ ਜਾ ਕੇ ਕੇਸ ਪਾਇਆ SIT ਨੇ, ਉੱਥੇ ਰਿਪੋਰਟ ਦਿੱਤੀ ਔਰ ਉਸ ਤੋਂ ਬਾਅਦ ਉਹ ਸਜ਼ਾਵਾਂ ਹੋਈਆਂ। 45 ਲੋਕਾਂ ਦੇ ਖਿਲਾਫ ਚਾਰਜ ਫਰੇਮ ਹੋਏ ਜਿਨ੍ਹਾਂ ਦੇ ਟ੍ਰਾਇਲ ਸ਼ੁਰੂ ਹੋ ਗਿਆ। ਮੈਂ ਹੈਰਾਨ ਹੈ ਕਿ ਜੇ 35 ਸਾਲ 36 ਸਾਲ 38 ਸਾਲਾਂ ਬਾਅਦ ਇਹ ਕਾਰਵਾਈਆਂ ਹੋ ਸਕਦੀਆਂ
ਤੇ ਉਸ ਵੇਲੇ ਕਿਉਂ ਨਹੀਂ ਹੋ ਸਕਦੀਆਂ ਸੀ ਜਦੋਂ ਇਹ ਤਾਜ਼ਾ ਸੀ। ਲੇਕਿਨ ਇਹ ਪ੍ਰਬੰਧਕਾਂ ਦੀ ਜੋ ਮਿਲੀ ਭੁਗਤ ਸੀ, ਉਸ ਕਰਕੇ ਮੈਂ ਸਮਝਦਾ ਇਹ ਸਾਰਾ ਕੁਝ ਹੋਇਆ। ਲੇਕਿਨ ਇੱਕ ਹੋਰ ਮੈਂ ਧੰਨਵਾਦ ਕਰਦਾ ਸਰਕਾਰ, ਦਿੱਲੀ ਸਰਕਾਰ ਦਾ, ਖਾਸ ਕਰਕੇ ਮੈਂ ਰੋਕਣਾ, ਮੈਂ ਦਿੱਲੀ ਸਰਕਾਰ ਦੇ ਉੱਤੇ ਹੀ ਆਨਾ। ਅਗਰ ਅਸੀਂ ਦਿੱਲੀ ਸਰਕਾਰ ਦੀ ਗੱਲ ਕਰੀਏ, ਤਿਲਕ ਵਿਹਾਰ ਖਾਸ ਕਰਕੇ ਤ੍ਰਿਲੋਕਪੁਰੀ ਤਿਲਕ ਵਿਹਾਰ ਦੇ ਕਤਲੇਆਮ ਪੀੜਤਾਂ ਦੇ ਨੂੰ ਮਦਦ ਦੇਣ ਦੇ ਲਈ ਜਾਂ ਉਹਨਾਂ ਦੇ ਦੁੱਖ ਦੇ ਅੰਦਰ ਕਿਤੇ ਨਾ ਕਿਤੇ ਮੋਢਾ ਜੋੜਨ ਦੇ ਲਈ ਦਿੱਲੀ ਦੀ ਸਰਕਾਰ ਦਾ ਬੜਾ ਵੱਡਾ ਰੋਲ ਮੰਨਿਆ ਜਾਂਦਾ ਹੈ। ਪਿਛਲੀ ਅਸੀਂ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਸਰਕਾਰ ਦੀ ਗੱਲ ਕਰੀਏ, ਬੜੇ ਵੱਡੇ ਵਾਅਦੇ ਕਰਕੇ ਆਏ ਸੀ। ਅਗਰ ਮੈਂ ਆਪਣੀ ਗੱਲ ਕਰਾਂ, ਮੇਰੇ ਇੰਟਰਵਿਊ 'ਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਭਾਰਤ ਮਾਂ ਦੇ ਬੱਚੇ ਨੇ, ਤਿਲਕ ਵਿਹਾਰ ਦੇ ਕਤਲੇਆਮ ਪੀੜਿਤ ਸਾਡੇ ਬੱਚੇ ਨੇ, ਅਸੀਂ ਇਹਨਾਂ ਨੂੰ ਗੋਦ ਲਵਾਂਗੇ, ਕਲੋਨੀਆਂ ਨਵੀਆਂ ਬਣਾ ਕੇ ਦੇਵਾਂਗੇ, ਸਰਕਾਰੀ ਨੌਕਰੀ ਦੇਵਾਂਗੇ। ਦੇਖਿਆ ਜਾਏ ਕੇਜਰੀਵਾਲ ਦੀ ਸਰਕਾਰ ਆਪਣਾ ਮਿਆਦ ਪੂਰੀ ਕਰਕੇ ਜਾ ਚੁੱਕੀ ਹੈ, ਮਗਰ ਇੱਕ ਵੀ ਵਾਅਦਾ ਉਹਨਾਂ ਨੇ ਆਪਣਾ ਤਿਲਕ ਵਿਹਾਰ ਕਤਲੇਆਮ ਪੀੜਤਾਂ ਦੇ ਲਈ ਪੂਰਾ ਨਹੀਂ ਕੀਤਾ। ਹੁਣ ਮੌਜੂਦਾ ਬੀਜੇਪੀ ਦੀ ਸਰਕਾਰ ਆਈ ਹੈਗੀ, ਇਹ ਤੁਹਾਡੀ ਹਿਮਾਇਤੀ ਸਰਕਾਰ ਮੈਂ ਕਹਾਂ, ਸਿਰਸਾ ਜੀ ਉਹਦੇ ਵਿਚਕਾਰ ਹੈਗੇ ਨੇ, ਰੇਖਾ ਗੁਪਤਾ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੈਂਟਰ ਦੇ ਅੰਦਰ ਵੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਦਿੱਲੀ ਦੇ ਜਿਹੜੇ ਕਤਲੇਆਮ ਪੀੜਤ ਨੇ ਉਹਨਾਂ ਨੂੰ ਕਾਫੀ ਅੱਛਾ ਮੁਆਵਜ਼ਾ ਜਾਂ ਉਹਨਾਂ ਦੀ ਜਿਹੜੀ ਸਹੂਲਤਾਂ ਨੇ, ਜਿਹੜੀ ਉਹਨਾਂ ਦੇ ਬਿਜਲੀ ਦੇ ਮੀਟਰਾਂ ਦੀਆਂ, ਜਿਹੜੇ ਉਹਨਾਂ ਦੇ ਮਕਾਨਾਂ ਦੀ ਦਿੱਕਤਾਂ ਨੇ, ਉਹ ਦੂਰ ਹੋ ਪਾਣਗੀਆਂ? ਦੇਖੋ, ਪਹਿਲੇ ਤਾਂ ਜਸਵਿੰਦਰ ਜੀ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਕੋਈ ਵੀ ਹਮਾਇਤ ਸਰਕਾਰ ਨਹੀਂ ਹੈ। ਅਸੀਂ ਉਹਦੀ ਹਮਾਇਤ ਹੈ ਜਿਹੜੀ ਸਿੱਖਾਂ ਦਾ ਕੰਮ ਕਰੇਗੀ, ਜਿਹੜੀ ਸਿੱਖਾਂ ਦੇ ਬਾਰੇ ਸੋਚੇਗੀ। ਜੋ ਸਜ਼ਾਵਾਂ ਹੋਈਆਂ ਮਗਰਮੱਛਾਂ ਨੂੰ, ਤੇ ਸਾਨੂੰ ਕਿਤੇ ਨਾ ਕਿਤੇ ਲੱਗਿਆ ਕਿ ਇਹ ਸਰਕਾਰ ਜਿਹੜੀ ਆ ਸਿੱਖਾਂ ਦੇ ਕਿਤੇ ਨਾ ਕਿਤੇ ਦਰਦ ਨੂੰ ਸਮਝ ਰਹੀ ਹੈ। ਹੁਣ 40 ਸਾਲਾਂ ਬਾਅਦ ਜਿਸ ਵੇਲੇ ਜੋ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਸੀ ਕਿ ਬਈ ਇਹਨਾਂ ਨੂੰ, ਜਿਹੜੇ ਇਹਨਾਂ ਦੇ ਬੱਚੇ ਆ ਪੀੜਤਾਂ ਦੇ, ਉਹਨਾਂ ਨੂੰ ਘੱਟ ਤੋਂ ਘੱਟ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ, ਉਹ ਕੇਸ ਅਸੀਂ ਹਾਈ ਕੋਰਟ ਦੇ ਵਿੱਚੋਂ ਜਿੱਤਿਆ। ਹਾਈ ਕੋਰਟ ਤੋਂ ਜਿੱਤਣ ਤੋਂ ਬਾਅਦ ਅਸੀਂ, ਉਸ ਵੇਲੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਸੀ, ਲਗਾਤਾਰ ਅਸੀਂ ਸਰਕਾਰ ਨੂੰ ਲਿਖਿਆ ਕਿ ਹਾਈ ਕੋਰਟ ਨੇ ਕੇਸ ਆਰਡਰ ਕਰ ਦਿੱਤਾ, ਤੁਸੀਂ ਇਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿਓ। ਲੇਕਿਨ ਉਹਨਾਂ ਦੇ ਕੰਨ ਤੇ ਜੂੰ ਨਹੀਂ ਰਹਿੰਗੀ ਔਰ ਲਗਾਤਾਰ ਉਹਨਾਂ ਨੇ ਦਰਕਨਾਰ ਕਰਦੇ ਰਹੇ ਹਾਈ ਕੋਰਟ ਦਾ ਆਰਡਰ ਵੀ। ਅਲਟੀਮੇਟਲੀ ਸਰਕਾਰ ਗਈ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ, ਐਲਜੀ ਸਾਹਿਬ ਨੇ ਤੁਰੰਤ ਆਰਡਰ ਕੀਤਾ। ਉਸ ਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਜਿਹੜੇ ਲੋਕ ਜਿਨ੍ਹਾਂ ਦੀ ਓਵਰ ਏਜ ਹੋ ਚੁੱਕੇ ਸਨ, ਉਹ ਸਾਰੀ ਉਹਨਾਂ ਨੇ ਏਜ ਦੀ ਰਿਲੈਕਸੇਸ਼ਨ ਦੇ ਦਿੱਤੀ। ਜੇ ਕਿਸੇ ਦਾ ਪੁੱਤਰ ਦੀ 60 ਸਾਲ ਤੋਂ ਉੱਤੇ ਹੋ ਗਈ ਆ ਤੇ ਉਸ ਦੇ ਜੋ ਗ੍ਰੈਂਡ ਸਨ ਹੈ ਜਾਂ ਗ੍ਰੈਂਡ ਡਾਟਰ ਹੈ, ਉਸ ਨੂੰ ਨੌਕਰੀ ਮਿਲੇਗੀ। ਜੇ ਕਿਸੇ ਦੀ ਕੁਆਲੀਫਿਕੇਸ਼ਨ ਨਹੀਂ ਹੈ, ਅਗਰ ਕਿਸੇ ਕਲਰਕ ਵਾਸਤੇ ਗ੍ਰੈਜੂਏਸ਼ਨ ਚਾਹੀਦੀ ਆ ਪਰ ਉਸ ਦੀ ਕੁਆਲੀਫਿਕੇਸ਼ਨ ਨਹੀਂ ਹੈ, ਤੇ ਉਹ ਵੀ ਉਹਨਾਂ ਨੇ ਮਾਫ ਕਰ ਦਿੱਤੀ ਕਿ ਕੋਈ ਕੁਆਲੀਫਿਕੇਸ਼ਨ ਨਹੀਂ ਹੈ ਦੰਗਾ ਪੀੜਤਾਂ ਦੇ ਲਈ। ਮੈਂ ਸਮਝਦਾ ਬੜੀ ਵੱਡੀ ਰਾਤ ਸੀ ਔਰ ਬੜੇ ਵੱਡੀ ਗਿਣਤੀ ਦੇ ਵਿੱਚ ਕਰੀਬ 125 ਜੋ ਨੌਕਰੀਆਂ ਆਲਰੇਡੀ ਅਪਰੂਵ ਹੋ ਚੁੱਕੀਆਂ, ਬਹੁਤ ਸਾਰੇ ਉਹਨਾਂ ਦੇ ਵਿੱਚੋਂ ਜੁਆਇਨ ਕਰ ਚੁੱਕੇ ਆ, ਔਰ 500 ਦੇ ਕਰੀਬ ਜਿਹੜੀਆਂ ਐਪਲੀਕੇਸ਼ਨਾਂ ਜਿਹੜੀਆਂ ਸਕਰੂਟਨਾਈਜ਼ ਹੋ ਰਹੀਆਂ, ਬਹੁਤ ਜਲਦੀ ਉਹਨਾਂ ਨੂੰ ਵੀ ਨੌਕਰੀਆਂ ਮਿਲਣਗੀਆਂ। ਸੋ ਮੈਂ ਇਹ ਸਮਝਦਾ ਕਿ ਸਰਕਾਰ ਨੇ ਕਿਤੇ ਨਾ ਕਿਤੇ ਦਰਦ ਸਮਝਦੇ ਹੋਏ ਜੋ ਹੈ ਇਹ 84 ਦੇ ਪੀੜਤਾਂ ਦੀ ਜੋ ਸਾਰ ਲਈ ਹੈ, ਉਹਨਾਂ ਦੇ ਬੱਚਿਆਂ ਨੂੰ, ਤੀਸਰੀ ਪੀੜ੍ਹੀ ਨੂੰ ਜਾ ਕੇ ਨੌਕਰੀਆਂ ਦਿੱਤੀਆਂ। ਇਹ ਕਦੀ ਹੁੰਦਾ ਨਹੀਂ ਸਰਕਾਰ 'ਚ, ਲੇਕਿਨ ਵਿਸ਼ੇਸ਼ ਤੌਰ ਦੇ ਉੱਤੇ ਮੈਂ ਸਮਝਦਾ ਇਹ ਸਪੈਸ਼ਲ ਆਰਡੀਨੈਂਸ ਜਾਰੀ ਕਰਕੇ ਔਰ ਇਹ ਸਾਰਾ ਕੁਝ ਕੀਤਾ ਗਿਆ। ਸੋ ਇਸ ਤਰੀਕੇ ਦੇ ਜੋ ਕੰਮ ਸਰਕਾਰ ਕਰੇਗੀ, ਸਿੱਖ ਉਹਨਾਂ ਦੇ ਨਾਲ ਹੈ। ਜੋ ਸਾਡੀ ਲੰਮੀ ਡਿਮਾਂਡ ਸੀ ਬੜੇ ਲੰਬੇ ਸਮੇਂ ਤੋਂ ਤਿਲਕ ਵਿਹਾਰ ਦੀ, ਕਿ ਤਿਲਕ ਵਿਹਾਰ ਦੀ ਜੋ ਬਿਜਲੀ ਦੇ ਮੀਟਰ ਹੈ ਉਹ ਮਾਫ ਕੀਤੇ ਜਾਣ, ਜੋ ਉਹਨਾਂ ਦੇ ਮਕਾਨ ਅਲਾਟ ਹੋਏ ਸੀ ਉਹਨਾਂ ਦੀ ਪੱਕੀ ਮਾਲਕੀ ਦਿੱਤੀ ਜਾਏ। ਇਹ 10 ਸਾਲ ਤੱਕ, ਪਹਿਲੇ 15 ਸਾਲ ਕਾਂਗਰਸ ਦੀ ਸਰਕਾਰ, ਫਿਰ 10 ਸਾਲ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਵਾਅਦੇ ਕਰਦੇ ਰਹੇ, ਵੋਟਾਂ ਲੈਂਦੇ ਰਹੇ, ਲੇਕਿਨ ਕਿਸੇ ਨੇ ਸਾਰ ਨਹੀਂ ਲਈ। ਲੇਕਿਨ ਹੁਣ ਸਾਨੂੰ ਪੂਰੀ ਉਮੀਦ ਹੈ ਕਿ ਇਹਨਾਂ ਦੇ ਜੋ ਇਹ ਦੋ ਮਸਲੇ ਆ, ਇਹ ਦੋ ਮਸਲੇ ਵੀ ਜਿਹੜੇ ਆ ਜਲਦੀ ਹੱਲ ਹੋਣਗੇ, ਤਾਂ ਕਿ ਇਹਨਾਂ ਦੇ ਜੋ ਜ਼ਖਮ ਹੈ ਉਹ ਕਿਤੇ ਨਾ ਕਿਤੇ ਉਸ ਦੇ ਉੱਤੇ ਮਲਮ ਦਾ ਕੰਮ ਕਰੇ। ਕਿਉਂਕਿ ਇਹ ਜਿਹੜਾ ਜ਼ਖਮ ਹੈ ਇਹ ਕਦੀ ਵੀ ਭੁੱਲ ਨਹੀਂ ਸਕਦੇ, ਕਦੀ ਵੀ ਭਰ ਨਹੀਂ ਸਕਦੇ, ਪਰ ਹਾਂ ਇਹਨਾਂ ਦੇ ਉੱਤੇ ਮਲਮ ਜ਼ਰੂਰ ਲਗਾਈ ਜਾ ਸਕਦੀ ਹੈ। ਬਿਲਕੁਲ, ਜਿਸ ਤਰੀਕੇ ਨਾਲ ਸਰ ਜਗਦੀਪ ਸਿੰਘ ਹੋਰਾਂ ਨੇ ਕਿਹਾ ਹੈਗਾ ਕਿ ਪਿਛਲੀਆਂ ਸਰਕਾਰਾਂ ਨੇ, ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੋਵੇ, ਸਿਰਫ ਲਾਲੀਪਾਪ ਦਿੱਤਾ ਹੈਗਾ, ਲਾਰੇ ਲਾਏ ਨੇ, ਕੰਮ ਨਹੀਂ ਕੀਤਾ। ਤੇ ਹੁਣ ਉਮੀਦ ਕਰਦੇ ਹੈਗੇ ਆ ਕਿ ਦਿੱਲੀ ਦੀ ਬੀਜੇਪੀ ਦੀ ਸਰਕਾਰ ਸੈਂਟਰ ਦੀ ਮੋਦੀ ਸਰਕਾਰ ਦੇ ਨਾਲ ਮਿਲ ਕੇ ਕਤਲੇਆਮ ਪੀੜਤਾਂ ਦੇ ਜ਼ਖਮਾਂ ਦੇ ਉੱਤੇ ਮਲਮ ਜ਼ਰੂਰ ਲਾਏਗੀ। ਕੋਸ਼ਿਸ਼ ਕਰ ਰਹੇ ਹਾਂ ਹੋਰ ਵੀਰਾਂ ਦੇ ਨਾਲ ਲੈਣੇ। ਸਾਥ ਜਗਦੀਪ ਸਿੰਘ ਜੀ ਤੋਂ ਇਜਾਜ਼ਤ। ਜਗਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।